ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸੋ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਮੈਂ ਰਾਜਕੁਲਬੀਰ ਸਿੰਘ ਤੇ ਜੀ ਆਇਆਂ ਨੂੰ ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 4 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਤੇ ਸਾਰੇ ਹੀ ਸਰੋਤਿਆਂ ਨੂੰ 4 ਜੁਲਾਈ ਦੀਆਂ ਬਹੁਤ ਬਹੁਤ ਵਧਾਈਆਂ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 4082722500 1992 ਤੋਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੀਆਂ ਸੇਵਾਵਾਂ ਤੁਹਾਨੂੰ ਦਿੰਦੇ ਆ ਰਹੇ ਹਨ। ਇਸ ਦੇ ਨਾਲ ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟੈਂਡਨੀ ਜੇ ਟਿਰਕੀਆਣਾ 415-909-0503। ਅਮਰਜੀਤ ਸਿੰਘ ਫਰੈਸਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੁਗਰਾਜ ਸਿੰਘ ਢਾਲੀਵਾਲ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਹਰਜਿੰਦਰ ਬਰਾੜ ਬੇਕਰਸਫੀਲਡ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਕਰ ਸਕਦੇ ਹੋ ਮੋਹਨ ਚੀਮਾ 855-905-2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸ਼ਿਕਾਗੋ ਤੋਂ ਬਹੁਤ ਹੀ ਮਾੜੀ ਖਬਰ ਆ ਰਹੀ ਹੈ। ਅੱਜ ਸ਼ਿਕਾਗੋ ਦੇ ਵਿੱਚ 4 ਜੁਲਾਈ ਦੀ ਪਰੇਡ ਹਾਈਲੈਂਡ ਪਾਰਕ ਏਰੀਏ ਦੇ ਵਿੱਚ ਚੱਲ ਰਹੀ ਸੀ, ਜਿੱਥੇ ਇੱਕ ਸ਼ੂਟਰ ਨੇ ਇੱਕ ਰੂਫ ਤੋਂ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਜਿਹਦੇ ਨਾਲ 6 ਜਾਣਿਆਂ ਦੀ ਮੌਤ ਹੋ ਚੁੱਕੀ ਆ ਹੁਣ ਤੱਕ ਤੇ 2 ਦਰਜਨ ਦੇ ਕਰੀਬ ਲੋਕਾਂ ਨੂੰ ਹਸਪਤਾਲ ਦੇ ਵਿੱਚ ਐਡਮਿਟ ਕੀਤਾ ਗਿਆ ਹੈਗਾ। ਹਾਈਲੈਂਡ ਪਾਰਕ ਏਰੀਆ ਬਹੁਤ ਹੀ ਨਾਈਸ ਤੇ ਮਹਿੰਗਾ ਏਰੀਆ ਆ। ਕਦੇ ਉੱਥੇ ਇਦਾਂ ਦਾ ਕੋਈ ਕ੍ਰਾਈਮ ਨਹੀਂ ਹੋਇਆ। ਕ੍ਰਾਈਮ ਉੱਥੇ ਬਹੁਤ ਘੱਟ ਆ, ਵਧੀਆ ਏਰੀਆ ਆ, ਪਰ ਹਜੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਵੀ ਜਿਸ ਨੇ ਵੀ ਗੋਲੀਆਂ ਚਲਾਈਆਂ ਉਹ ਕੌਣ ਹੈਗਾ। ਹਜੇ ਤੱਕ ਕੋਈ ਅਰੈਸਟ ਵੀ ਨਹੀਂ ਹੋਇਆ ਹੈਗਾ। ਇਸ ਸੰਬੰਧ ਦੇ ਵਿੱਚ FBI ਤੇ ਹੋਰ ਜਿੰਨੀਆਂ ਵੀ ਗਵਰਨਮੈਂਟ ਦੀਆਂ ਏਜੰਸੀਜ਼ ਹੈਗੀਆਂ ਉਹ ਸਾਰੀਆਂ ਇਨਵੋਲਵ ਆ। FBI ਨੇ ਆਪਣਾ ਨੰਬਰ 1800 ਕਾਲ FBI ਕਰਕੇ ਵੀ ਦਿੱਤਾ ਹੈ। ਜੇ ਕਿਸੇ ਦੇ ਕੋਲ ਕੋਈ ਇਨਫੋਰਮੇਸ਼ਨ ਹੋਵੇ ਤਾਂ ਇਮੀਡੀਏਟਲੀ ਉਹਨਾਂ ਨੂੰ ਦੱਸਿਆ ਜਾਵੇ। ਜੀ ਬਿਲਕੁਲ, ਇਹ ਪਰੇਡ ਚੱਲ ਰਹੀ ਸੀ ਹਾਈਲੈਂਡ ਪਾਰਕ, ਜਿਹੜਾ ਪੌਸ਼ ਇਲਾਕਾ ਆ ਉੱਥੇ ਦਾ, ਤੇ ਉੱਥੋਂ ਰੂਫ ਟਾਪ ਤੋਂ ਕਹਿੰਦੇ ਕਿਸੇ ਨੇ ਛੱਤ ਤੋਂ ਗੋਲੀਆਂ ਜਿਹੜੀਆਂ ਇਹ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਗੋਲੀਕਾਂਡ ਦੀ ਘਟਨਾ ਦੀ ਜਦੋਂ ਲੋਕਾਂ 'ਚ ਭਜਦੜ ਮਚੀ, ਉਸ ਦੀਆਂ ਵੀਡੀਓਜ਼ ਆਨਲਾਈਨ ਸੋਸ਼ਲ ਮੀਡੀਆ ਦੇ ਉੱਤੇ ਫੈਲ ਰਹੀਆਂ ਨੇ। ਇਸ ਮੌਕੇ ਉਸ ਦੀ ਮੈਨ ਹੰਟ ਤੇ ਜਾਰੀ ਹੈ। ਚਿੱਟੇ ਮੂਲ ਦਾ ਦੱਸਿਆ ਜਾਂਦਾ ਆ ਤੇ ਹਾਲ ਦੀ ਘੜੀ ਜਿਹੜੀ ਉਹ ਦੱਸਿਆ ਜਾਂਦਾ ਵੀ ਵਾਈਟ ਮੈਨ ਬਿਟਵੀਨ 18 ਐਂਡ 20, 18 ਤੋਂ 20 ਸਾਲ ਦਾ ਨੌਜਵਾਨ ਜਿਹੜਾ ਆ ਉਹ ਦੱਸਿਆ ਗਿਆ ਆ। ਛੋਟੇ ਜਿਹੇ ਕਹਿੰਦਾ ਬਿਲਡ ਹੈਗੀ ਆ, ਲੰਬੇ ਵਾਲ ਸੀਗੇ ਤੇ ਟੀ-ਸ਼ਰਟ ਜਿਹੜੀ ਉਸਨੇ ਪਾਈ ਹੋਈ ਸੀ, ਤੇ ਪੁਲਿਸ ਨੇ ਅਜੇ ਵੀ ਉਸਨੂੰ ਖਤਰਨਾਕ ਜਿਹੜਾ ਉਹ ਦੱਸਿਆ ਆ ਤੇ ਲੋਕਾਂ ਨੂੰ ਕਿਹਾ ਆ ਵੀ ਤੁਸੀਂ ਆਪਣਾ ਬਚਾਅ ਕਰਕੇ ਜਿਹੜਾ ਉਹ ਰੱਖੋ। ਲੇਕ ਕਾਉਂਟੀ ਦੇ ਵਿੱਚ ਪੈਂਦਾ ਇਹ ਇਲਾਕਾ ਜਿੱਥੇ ਇਹ ਗੋਲੀਕਾਂਡ ਹੋਈ। ਉੱਥੋਂ ਦੇ ਕੋਰਨਰ ਜੈਨੀਫਰ ਬਨੈਕ, ਉਹਨਾਂ ਨੇ ਕਿਹਾ ਵੀ 5 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ, ਜਦਕਿ ਇੱਕ ਜਣਾ ਹਸਪਤਾਲ ਦੇ ਵਿੱਚ ਦਮ ਤੋੜ ਗਿਆ। ਇਹ ਜਿਹੜੀ ਕੋਰਨਰ ਹੈਗੀ ਆ, ਉਹਨਾਂ ਨੇ ਜਿਹੜੇ ਵਿਕਟਮਸ ਬਾਰੇ ਜਾਣਕਾਰੀ ਦਿੱਤੀ ਆ। 31 ਲੋਕਾਂ ਨੂੰ ਹਸਪਤਾਲਾਂ ਦੇ ਵਿੱਚ, 2 ਵੱਖ-ਵੱਖ ਹਸਪਤਾਲਾਂ ਦੇ ਵਿੱਚ ਲੈ ਕੇ ਜਾਇਆ ਗਿਆ। ਇੱਕ ਪਾਸੇ ਤਾਂ ਅਮਰੀਕਾ ਦੇ ਵਿੱਚ ਆਜ਼ਾਦੀ ਦਾ ਦਿਹਾੜਾ ਬੜੇ ਕਹਿ ਲਓ ਵੀ ਸ਼ਾਨੋ ਸ਼ੌਕਤ ਦੇ ਨਾਲ ਦੁਨੀਆ ਭਰ ਦੇ ਵਿੱਚ ਅਮਰੀਕਾ ਦੇ ਵੱਖ-ਵੱਖ ਹਿੱਸਿਆਂ 'ਚ ਮਨਾਇਆ ਜਾ ਰਿਹਾ ਆ। ਉਸੇ ਨੂੰ ਸੰਬੰਧ ਦੇ ਵਿੱਚ ਹੀ ਜਿਹੜੀ ਇੰਡੀਪੈਂਡੈਂਸ ਡੇ ਪਰੇਡ ਜਿਹੜੀ ਉਹ ਹੋ ਰਹੀ ਸੀ, ਜਦ ਇਹ ਗੋਲੀਕਾਂਡ ਉੱਥੇ ਅਚਾਨਕ ਵਾਪਰਿਆ ਆ। ਸੋ ਜਿੱਥੋਂ ਪਰੇਡ ਸ਼ੁਰੂ ਹੁੰਦੀ ਆ, ਪਰੇਡ ਦੇ ਅੱਧ ਦੇ ਵਿਚਾਲੇ ਜੇ ਹੀ ਇਹ ਟੋਟਲ ਘਟਨਾ ਜਿਹੜੀ ਆ ਵਾਪਰੀ ਆ। ਇਹ ਸ਼ਿਕਾਗੋ ਦਾ ਸਬਰਬ ਇਲਾਕਾ ਪੈਂਦਾ, ਵੀ ਮੇਨ ਸਿਟੀ ਤੋਂ ਥੋੜਾ ਬਾਹਰ ਆ। ਇਹ ਇਨਸੀਡੈਂਟ ਅਮਰੀਕਾ ਦੇ ਵਿੱਚ 308ਵੀਂ ਮਾਸ ਸ਼ੂਟਿੰਗ ਇਸ ਸਾਲ ਦੇ ਵਿੱਚ ਗਨ ਵਾਇਲੈਂਸ ਆਰਕਾਈਵ ਦੇ ਤਹਿਤ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਜਿਹੜੀ ਟਰੈਕ ਕਰਦੀ ਹੈ ਜਿਹੇ ਇਨਸੀਡੈਂਟਸ ਨੂੰ, ਉਸ ਦੇ ਬਾਰੇ ਵਾਪਰੀ ਆ। ਪਹਿਲੇ 4 ਦਿਨਾਂ ਦੇ ਵਿੱਚ ਜੁਲਾਈ ਦੇ ਇਹ 11ਵੀਂ ਮਾਸ ਸ਼ੂਟਿੰਗ ਜਿਹੜੀ ਉਹ ਬਣੀ ਆ। ਤੇ ਕਹਿੰਦੇ ਵੀ ਰਿਚਮੰਡ ਵਰਜੀਨੀਆ, ਸ਼ਿਕਾਗੋ, ਹਾਈਲੈਂਡ ਪਾਰਕ ਦੇ ਵਿੱਚ
ਇਹ ਘਟਨਾਵਾਂ ਆਲਰੇਡੀ ਉੱਥੇ ਵਾਪਰ ਚੁੱਕੀਆਂ ਆ। ਸੋ ਪਿਛਲੇ ਕੁਝ ਸਮੇਂ ਦੇ ਵਿੱਚ ਵੱਡੀਆਂ ਵਾਰਦਾਤਾਂ ਸ਼ੂਟਿੰਗ ਦੇ ਨਾਲ ਸੰਬੰਧਿਤ ਵਾਪਰੀਆਂ ਹੈਗੀਆਂ। ਟੌਪਸ ਮਾਰਕੀਟ, ਫਿਰ ਯੂਵਾਲਡੇ ਦਾ ਰੌਬ ਐਲੀਮੈਂਟਰੀ ਹਾਈ ਸਕੂਲ, ਤੇ ਹੁਣ ਇੰਡੀਪੈਂਡੈਂਸ ਡੇ ਪਰੇਡ ਦੇ ਉੱਤੇ ਇਹ ਘਟਨਾ ਜਿਹੜੀ ਆ ਇਹ ਵਾਪਰੀ ਹੈਗੀ ਆ। ਸੋ ਇਸ ਟਾਈਮ ਇਸੇ ਕਰਕੇ ਪੂਰੀ ਤਰ੍ਹਾਂ ਹਰਜੋਤ ਸਿੰਘ ਜੀ ਲੋਕਾਂ ਦੇ ਵਿੱਚ, ਉੱਥੋਂ ਦੇ ਲੋਕਾਂ ਦੇ ਵਿੱਚ ਥੋੜ੍ਹਾ ਬਹੁਤਾ ਜਿਹੜਾ ਡਰ ਆ ਉਹ ਬਣਿਆ ਪਿਆ। ਸ਼ਿਕਾਗੋ ਦੇ ਜਿਹੜੇ ਵਾਈਟ ਸੌਕਸ ਕਰਕੇ ਬੇਸਬਾਲ ਦੀ ਟੀਮ ਆ, ਉਹਨਾਂ ਨੇ ਜਿਹੜੀ ਹਰਜੋਤ ਸਿੰਘ ਜੀ ਫਾਇਰਵਰਕਸ ਕਰਨੇ ਸੀਗੇ, ਉਹ ਇਸ ਸ਼ੂਟਿੰਗ ਦੇ ਚੱਲਦਿਆਂ ਉਹਨਾਂ ਨੂੰ ਰੱਦ ਜਿਹੜਾ ਆ ਉਹ ਕਰ ਦਿੱਤਾ ਆ। 6 ਜਾਣੇ ਹੁਣ ਤੱਕ ਮਰ ਚੁੱਕੇ ਆ, ਜਦੋਂ ਆਪਾਂ ਹੁਣ ਤੁਹਾਡੇ ਨਾਲ ਇਹ ਖਬਰਾਂ ਦੱਸ ਰਹੇ ਹਾਂ। ਜੀ, ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਆ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਅੱਜ ਫਲੋਰੀਡਾ ਦੇ ਗਵਰਨਰ ਦੇ ਅਗੇਂਸਟ ਬੋਲੇ ਹੈਗੇ ਆ। ਗਵਰਨਰ ਗੈਬਨ ਨਿਊਸਮ ਦੁਬਾਰਾ ਕੀ ਫਿਰ ਰੀ-ਇਲੈਕਸ਼ਨ ਦੇ ਲਈ ਹੈਗੇ ਕੈਲੀਫੋਰਨੀਆ ਦੇ ਵਿੱਚ। ਪਿਛਲੀ ਵਾਰੀ ਉਹਨਾਂ ਨੂੰ ਰੀਕਾਲ ਲਈ ਇਲੈਕਸ਼ਨ ਦੇ ਵਿੱਚ ਜਾਣਾ ਪਿਆ ਸੀ ਤੇ ਉਸ ਟਾਈਮ ਦੇ ਉੱਤੇ ਉਹ ਸਰਵਾਈਵ ਕਰ ਗਏ ਸੀ, ਤੇ ਹੁਣ ਦੁਬਾਰਾ ਕੀ ਫਿਰ ਉਹਨਾਂ ਨੇ ਗਵਰਨਰ ਦੀ ਇਲੈਕਸ਼ਨ ਲੜਨੀ ਹੈਗੀ ਆ। 30 ਸੈਕਿੰਡ ਦਾ ਉਹਨਾਂ ਨੇ ਸਪੌਟ ਲਿਆ ਹੈਗਾ ਫਲੋਰੀਡਾ ਦੇ ਗਵਰਨਰ ਰੌਨ ਡੀ ਸੈਂਟਸ ਦੇ ਅੱਗੇ। ਤੇ ਉਹ ਕਹਿ ਰਹੇ ਆ ਵੀ ਤੁਹਾਡੀ ਸਟੇਟ ਦੇ ਵਿੱਚ ਫਰੀਡਮ, ਇੱਕ ਤਰ੍ਹਾਂ ਦੇ ਨਾਲ ਫਰੀਡਮ ਦੇ ਉੱਤੇ ਅਟੈਕ ਹੈਗਾ। ਤੁਹਾਡੇ ਅਗੇਂਸਟ ਜੋ ਗਵਰਨਰ ਆ ਉਹ ਵੱਖ-ਵੱਖ ਰੂਲ ਉੱਥੇ ਲਾ ਰਿਹਾ ਹੈਗਾ, ਖਾਸ ਕਰਕੇ ਸਕੂਲਾਂ ਦੇ ਵਿੱਚ ਵੀ ਬੱਚਿਆਂ ਤੇ ਵੀ ਕੀ ਪੜ੍ਹਨਾ ਆ ਕੀ ਨਹੀਂ ਪੜ੍ਹਨਾ। ਸਾਡੀ ਕੈਲੀਫੋਰਨੀਆ ਸਟੇਟ ਦੇ ਵਿੱਚ ਇੱਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ। ਸੋ ਜਾਂ ਤਾਂ ਤੁਸੀਂ ਬੋਲੋ ਫਰੀਡਮ ਆਫ ਸਪੀਚ ਦੇ ਹੱਕ ਦੇ ਵਿੱਚ, ਫਰੀਡਮ ਟੂ ਚੂਜ਼, ਫਰੀਡਮ ਫਰੋਮ ਹੇਟ ਤੇ ਫਰੀਡਮ ਟੂ ਲਵ, ਤੇ ਜਾਂ ਤੁਸੀਂ ਫਿਰ ਕੈਲੀਫੋਰਨੀਆ ਸਟੇਟ ਨੂੰ ਮੂਵ ਹੋ ਜਾਓ। ਇਹ ਉਹਨਾਂ ਦਾ ਇੱਕ ਮੈਸੇਜ ਆ, ਉਹ ਫੌਕਸ ਨਿਊਜ਼ ਦੇ ਉੱਤੇ ਫੌਕਸ ਚੈਨਲ ਦੇ ਉੱਤੇ ਚੱਲੇਗਾ 30 ਸੈਕਿੰਡ ਦਾ। ਉਹਨਾਂ ਨੇ ਇਹ ਵੀ ਕਿਹਾ ਵੀ ਹਜੇ ਤੱਕ ਉਹਨਾਂ ਦਾ ਕੋਈ ਇੰਟਰਸਟ ਨਹੀਂ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਲੜਨ ਦੇ ਲਈ, ਪਰ ਇਹ ਤੋਂ ਤੁਸੀਂ ਕਿਆਸ ਰਾਈਆਂ ਲਾ ਸਕਦੇ ਆ, ਕਿਉਂਕਿ ਜਿਹੜੇ ਫਲੋਰੀਡਾ ਦੇ ਗਵਰਨਰ ਆ ਡਿਸੈਂਟਿਸ, ਉਹ ਪੋਟੈਂਸ਼ੀਅਲ ਕੈਂਡੀਡੇਟ ਹੈਗੇ 2024 ਦੇ GOP ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਆ ਰਿਪਬਲਿਕਨਸ ਦੇ ਦੇ ਵਿੱਚ ਜੇ ਦੇਖਿਆ ਜਾਵੇ। ਸੋ ਇੱਕ ਤਰ੍ਹਾਂ ਦੇ ਨਾਲ ਇਹ ਉਧਰ ਨੂੰ ਡਾਇਰੈਕਸ਼ਨ ਵੀ ਹੈਗੀ ਉਹਨਾਂ ਦੀ ਐਡ ਦੀ ਵੀ ਹੋ ਸਕਦਾ ਉਹ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਹੋਣ। ਜੀ, 3 ਬੰਦੇ ਲਾਪਤਾ ਨੇ ਕੈਲੀਫੋਰਨੀਆ ਦੇ ਵਿੱਚ। ਪਾਣੀ 'ਚ ਉਹਨਾਂ ਨੇ ਛਾਲ ਮਾਰੀ ਸੀ ਇੱਕ 8 ਸਾਲ ਦੇ ਮੁੰਡੇ ਨੂੰ ਬਚਾਉਣ ਦੇ ਲਈ। ਇਹ ਗਰੁੱਪ ਦੇ ਵਿੱਚ ਸੀਗੇ, 5 ਜਾਣਿਆਂ ਦਾ ਇਹ ਗਰੁੱਪ ਸੀਗਾ, ਜਿਨ੍ਹਾਂ ਨੇ ਇਸ ਬੱਚੇ ਦੀ ਜਿਹੜੀ ਉਹ ਮਦਦ ਕੀਤੀ ਤਾਂ ਜੋ ਉਸ ਨੂੰ ਤੱਟ ਤੇ ਲੈ ਕੇ ਆਂਦਾ ਜਾਵੇ। ਇਹ ਬੱਚਾ ਪਾਣੀ ਦੇ ਵਿੱਚ ਬਹਿ ਰਿਹਾ ਸੀਗਾ। ਹੁਣ ਜਿਹੜੇ 3 ਬੰਦੇ ਉਹ ਖੁਦ ਲਾਪਤਾ ਜਿਹੜੇ ਉਹ ਦੱਸੀ ਜਾਂਦੇ ਨੇ। ਐਡਵਿਨ ਰਿਵਾਸ, ਐਡਵਿਨ ਪਰੇਸ ਤੇ ਡਨੀਲੋ ਸੋਲੋਰੈਂਜ਼ੋ, ਇਹ 5 ਜਾਣਿਆਂ ਦੇ ਵਿੱਚੋਂ ਇਹ 3 ਜਾਣੇ ਜਿਹੜੇ ਆ ਹਰਜੋਤ ਸਿੰਘ ਜੀ ਇਸ ਟਾਈਮ ਲਾਪਤਾ ਦੱਸੇ ਜਾ ਰਹੇ ਆ। 3 ਮਾਈਲ ਸਲੋ ਬ੍ਰਿਜ ਦੇ ਨਜ਼ਦੀਕ 8 ਸਾਲਾਂ ਦਾ ਬੱਚਾ ਜੋ ਕਿ ਪਾਣੀ ਦੇ ਵਿੱਚ ਸਟਰਗਲ ਕਰ ਰਿਹਾ ਸੀ, ਤੇ ਇਹ ਗਰੁੱਪ ਵਾਲੇ ਉੱਥੇ ਫਿਸ਼ਿੰਗ ਕਰਨ ਗਏ ਸੀਗੇ। ਇਹਨਾਂ ਨੇ ਛਾਲਾਂ ਜਿਹੜੀਆਂ ਦਰਿਆ ਦੇ ਵਿੱਚ ਮਾਰੀਆਂ ਉਹਨੂੰ ਬਚਾਉਣ ਦੀ ਖਾਤਰ, ਸੇਫਟੀ ਨੂੰ ਲੈ ਕੇ ਤੇ ਆਏ, ਪਰ 3 ਜਾਣੇ ਆ ਅਜੇ ਤੱਕ ਪਰਤੇ ਨਹੀਂ ਹੈਗੇ। ਸੋ ਉਹਨਾਂ ਨੂੰ ਲੱਭਣ ਦੀਆਂ ਹਰਜੋਤ ਸਿੰਘ ਜੀ ਕੋਸ਼ਿਸ਼ਾਂ ਜਿਹੜੀਆਂ ਆ ਉਹ ਚੱਲ ਰਹੀਆਂ ਸੀਗੀਆਂ, ਪਰ ਸੰਡੇ ਦੀ ਰਾਤ ਨੂੰ, ਐਤਵਾਰ ਦੀ ਰਾਤ ਨੂੰ ਸਰਚ ਜਿਹੜੀ ਆ ਇਹਨਾਂ ਦੀ ਜਿਹੜੀ ਉਹ ਸ਼ਿਫਟ ਕਰਕੇ ਰਿਕਵਰੀ ਮਿਸ਼ਨ ਦੇ ਵਜੋਂ ਜਿਹੜੀ ਆ ਉਹ ਗਰਦਾਨ ਦਿੱਤੀ ਗਈ ਆ। ਜੀ, ਅਗਲੀ ਖਬਰ ਨਿਊਯਾਰਕ ਤੋਂ ਆ ਰਹੀ ਆ। ਨਿਊਯਾਰਕ ਦੇ ਵਿੱਚ ਸਰੋਤਿਆਂ ਨੂੰ ਯਾਦ ਹੋਊਗਾ ਕੁਛ ਟਾਈਮ ਪਹਿਲਾਂ ਇੱਕ ਨਿਊਯਾਰਕ ਦੇ ਵਿੱਚ 19 ਸਾਲਾਂ ਦੇ ਕਾਲੇ ਮੂਲ ਦੇ ਬੰਦੇ ਨੇ ਆਪਣੇ 2 ਬਜ਼ੁਰਗਾਂ ਨੂੰ ਕੁੱਟਿਆ ਸੀ, ਤੇ ਹੇਟ ਕ੍ਰਾਈਮ ਦੇ ਚਾਰਜਸ ਵੀ ਉਹਦੇ ਉੱਤੇ ਲੱਗੇ ਸੀ। ਹੁਣ ਇਹ ਖਬਰ ਆ ਰਹੀ ਆ ਜੋ ਇਸ ਬੰਦੇ ਨੂੰ ਅਰੈਸਟ ਕੀਤਾ ਗਿਆ ਸੀ, ਜਿਹਦਾ ਨਾਮ ਵਰਨਨ ਡੋਗਲਸ ਆ, ਉਸ ਦਾ ਹੀ ਮਰਡਰ ਹੋ ਗਿਆ ਨਿਊਯਾਰਕ ਦੇ ਵਿੱਚ। ਉਸ ਨੂੰ ਕਿਸੇ ਨੇ ਚਾਕੂ ਮਾਰ ਕੇ ਮਾਰ ਦਿੱਤਾ ਹੈਗਾ। ਜੀ ਬਿਲਕੁਲ, ਇਸਨੇ ਪਹਿਲਾਂ ਬਹੁਤ ਘਿਨਾਉਣਾ ਕੰਮ ਜਿਹੜਾ ਕੀਤਾ ਸੀ, ਬਜ਼ੁਰਗਾਂ ਦੇ ਨਾਲ ਕੁੱਟਮਾਰ ਜਿਹੜੀ ਉਹ ਕੀਤੀ ਸੀ, ਤੇ ਹੁਣ ਉਹ ਉੱਦਾਂ ਦੀ ਹੀ ਹਿੰਸਾ ਦਾ ਖੁਦ ਜਿਹੜਾ ਆ ਉਹ ਸ਼ਿਕਾਰ ਹੋਇਆ ਆ। ਜੋ ਉਹਨੇ ਕੀਤਾ ਉਹ ਵੀ ਗਲਤ ਸੀ, ਤੇ ਇਹਦੇ ਨਾਲ ਵੀ ਚਲੋ ਆਪਾਂ ਕਹਿੰਦੇ ਨਹੀਂ ਆ ਕਿਸੇ ਨੂੰ ਵੀ ਇੱਦਾਂ ਮਾਰ ਦੇਣਾ ਚਾਹੀਦਾ, ਉਹ ਚੰਗੀ ਗੱਲ ਨਹੀਂ ਆ। ਇਸ ਨੂੰ ਜਿਹੜੀ ਉਹ ਸਜ਼ਾ ਉਸ ਦੇ ਬਾਬਤ ਮਿਲਦੀ ਅਦਾਲਤ ਦੇ ਹਿਸਾਬ ਨਾਲ, ਤਾਂ ਚਲੋ ਚੰਗੀ ਗੱਲ ਸੀ, ਪਰ
ਕਾਰਮਾ ਕਹਿੰਦੇ ਆ ਵੀ ਰਿਟਰਨਡ ਹੁੰਦਾ ਆ ਵੀ ਜਿੱਦਾਂ ਦਾ ਕਰੋਗੇ ਉਦਾਂ ਦਾ ਤੁਸੀਂ ਪਾਓਗੇ। ਸੋ ਉਹਦੇ ਨਾਲ ਉਹੀ ਵਰਤਾਰਾ ਜਿਹੜਾ ਆ ਉਹ ਵਾਪਰ ਗਿਆ ਆ। ਸੋ ਇਹ ਜਿਹੜੀ ਉਸ ਬਾਬਤ ਅਪਡੇਟ ਜਿਹੜੀ ਉਹ ਰਹੀ ਆ। 33 ਮੁਲਕ ਹਰਜੋਤ ਸਿੰਘ ਜੀ ਉਹ ਮੰਗ ਕਰ ਰਹੇ ਆ ਵੀ ਰੂਸ ਦੀਆਂ ਜਿਹੜੀਆਂ ਸਪੋਰਟਸ ਦੀਆਂ ਬਾਡੀਜ਼ ਹੈਗੀਆਂ ਆ, ਵੱਖ-ਵੱਖ ਜਿਹੜੇ ਖੇਡਾਂ ਦੇ ਨਾਲ ਜੁੜੀਆਂ ਆ, ਵੀ ਉਹਨਾਂ ਦੀ ਸਸਪੈਂਸ਼ਨ ਜਿਹੜੀ ਉਹ ਕਰ ਦਿੱਤੀ ਜਾਵੇ। ਪੋਲੈਂਡ ਤੇ ਉਸ ਦੇ ਨਾਲ 32 ਹੋਰ ਜਿਹੜੇ ਮੁਲਕ ਆ ਉਹਨਾਂ ਨੇ ਇਹ ਮੰਗ ਕੀਤੀ ਆ ਤੇ ਇਸ ਦੇ ਪਿੱਛੇ ਆਧਾਰ ਹੀ ਦੱਸਿਆ ਆ ਵੀ ਯੂਕਰੇਨ ਦੇ ਉੱਤੇ ਜਿਹੜਾ ਇਹਨਾਂ ਨੇ ਹਮਲਾ ਕੀਤਾ, ਇਨਵੇਜਨ ਕੀਤੀ ਆ ਰੂਸ ਨੇ, ਉਸ ਦੇ ਕਰਕੇ ਇਹ ਕਦਮ ਜਿਹੜਾ ਆ ਉਹ ਚੁੱਕਣਾ ਚਾਹੀਦਾ ਆ। ਇੱਥੋਂ ਤੱਕ ਕਿ ਰੂਸ ਦੇ ਨਾਲ-ਨਾਲ ਬੈਲਾਰੂਸ ਜੋ ਕਿ ਰੂਸ ਨੂੰ ਪੂਰੀ ਸਪੋਰਟ ਕਰ ਰਿਹਾ ਹੈ, ਉਹਨਾਂ ਦੇ ਇਸ ਹਮਲੇ ਨੂੰ ਲੈ ਕੇ ਉਹਨਾਂ ਦੇ ਵੀ ਸਪੋਰਟਸ ਬਾਡੀਜ਼ ਦੀ ਸਸਪੈਂਸ਼ਨ ਦੀ ਮੰਗ ਜਿਹੜੀ ਆ ਪੋਲੈਂਡ ਦੇ ਜਿਹੜੇ ਸਪੋਰਟਸ ਮਿਨਿਸਟਰ ਕਮੀਲ ਬੋਰਟਨਜ਼ਿਕ ਉਹਨਾਂ ਨੇ ਹੁਣ ਕੀਤੀ ਆ। ਜੀ, ਅਗਲੀ ਖਬਰ ਇਮੀਗ੍ਰੇਸ਼ਨ ਦੇ ਸੰਬੰਧ ਦੇ ਵਿੱਚ ਆ। ਇੱਕ ਕੈਲੀਫੋਰਨੀਆ ਦੇ ਵਿੱਚ ਇਮੀਗ੍ਰੇਸ਼ਨ ਫੈਸਿਲਿਟੀ ਲਗਭਗ ਕਹਿੰਦੇ ਖਾਲੀ ਹੋ ਗਈ ਹੈਗੀ ਆ। ਕੈਲੀਫੋਰਨੀਆ ਦੇ ਡੈਜ਼ਰਟ ਟਾਊਨ ਐਡਲਾਂਟੋ ਦੇ ਵਿੱਚ ਇਹ ਡਿਟੈਂਸ਼ਨ ਸੈਂਟਰ ਸੀ ਜਿੱਥੇ 2000 ਦੇ ਕਰੀਬ ਮਾਈਗ੍ਰੈਂਟਸ ਨੂੰ ਇੱਕ ਟਾਈਮ ਦੇ ਉੱਤੇ ਰੱਖਿਆ ਜਾਂਦਾ ਸੀ, ਜਿਨ੍ਹਾਂ ਦੀ ਜੋ ਆ ਡਿਪੋਰਟੇਸ਼ਨ ਹੋਇਆ ਕਰਨੀ ਸੀ। ਸੋ ਹੁਣ ਇਹ ਖਬਰਾਂ ਆ ਰਹੀਆਂ ਐਡਲਾਂਟੋ ਫੈਸਿਲਿਟੀ ਦੇ ਵਿੱਚ ਬਹੁਤ ਹੀ ਘੱਟ ਲੋਕ ਰਹਿ ਰਹੇ ਹੈਗੇ ਆ ਇਸ ਟਾਈਮ ਦੇ ਉੱਤੇ। ਇਹ ਪ੍ਰਾਈਵੇਟਲੀ ਰਨ ਫੈਸਿਲਿਟੀ ਸੀਗੀ। ਯੂਐਸ ਗਵਰਨਮੈਂਟ ਗਰੰਟੀ ਕਰਦੇ ਕਹਿੰਦੇ 30,000 ਦੇ ਕਰੀਬ ਇਮੀਗ੍ਰੇਸ਼ਨ ਬੈੱਡ, 4 ਉਹਨਾਂ ਦੀਆਂ ਦਰਜਨ ਦੇ ਕਰੀਬ 4 ਦਰਜਨ ਦੇ ਕਰੀਬ ਫੈਸਿਲਿਟੀਜ਼ ਹੈਗੀਆਂ ਆਲ ਓਵਰ ਯੂਐਸਏ, ਜਿਨ੍ਹਾਂ ਦੇ ਵਿੱਚੋਂ ਇੱਕ ਇਹ ਫੈਸਿਲਿਟੀ ਸੀ ਕਿਉਂਕਿ ਹੁਣ ਡਿਪੋਰਟੇਸ਼ਨ ਬੜੀ ਘਟ ਗਈ ਹੈਗੀ ਆ, ਜਿਹਦੇ ਕਰਕੇ ਇਸ ਫੈਸਿਲਿਟੀ ਦੇ ਵਿੱਚ ਲੋਕਾਂ ਦੀ ਜੋ ਮਾਈਗ੍ਰੈਂਟ ਹੈਗੇ ਆ ਉਹਨਾਂ ਨੂੰ ਐਡਮਿਟ ਕਰਨ ਦੀ ਜਿਹੜੀ ਕੰਡੀਸ਼ਨ ਆ ਉਹ ਵੀ ਹੁਣ ਉਹ ਘਟਦੀ ਜਾ ਰਹੀ ਹੈਗੀ ਆ। ਐਵਰੇਜ ਕਹਿੰਦੇ ਵੀ $144 ਪਰ ਡੇ ਡਿਟੈਂਸ਼ਨ ਫੈਸਿਲਿਟੀ ਨੂੰ ਦਿੱਤਾ ਜਾਂਦਾ ਜਿਹੜਾ ਵੀ ਕੋਈ ਬੰਦਾ ਉੱਥੇ ਰੱਖਿਆ ਜਾਂਦਾ ਹੈਗਾ। ਸੋ ਇਸ ਇੰਨੀ ਜ਼ਿਆਦਾ ਗਿਣਤੀ ਘਟਣ ਦੇ ਨਾਲ ਹੁਣ ਐਡਲਾਨੋ ਫੈਸਿਲਿਟੀ, ਜਿਸ ਨੂੰ ਕਿ ਬੋਕਾ ਰੇਟੋਨ ਫਲੋਰੀਡਾ ਬੇਸਡ ਜੀਓ ਗਰੁੱਪ ਰਨ ਕਰਦਾ ਹੈਗਾ ਆ, ਉਹ ਬੰਦ ਹੋ ਸਕਦੀ ਹੈਗੀ ਆ ਆਉਣ ਵਾਲੇ ਦਿਨਾਂ ਦੇ ਵਿੱਚ। ਜੀ ਜੀ, ਫੈਡਰਲ ਸਰਕਾਰ ਇਸ ਟਾਈਮ ਜਿਹੜੇ ਸਾਈਬਰ ਵਰਕਰਸ ਆ ਉਸ ਨੂੰ ਭਰਨ ਦੇ ਵਿੱਚ ਲੱਗੀ ਹੋਈ ਆ। ਇਸ ਟਾਈਮ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਅਗਲੇ ਜ਼ਮਾਨੇ ਦੇ ਵਿੱਚ ਜਿਹੜਾ ਸਾਈਬਰ ਵਾਰਫੇਅਰ ਆ ਉਹ ਬਹੁਤ ਜ਼ਿਆਦਾ ਚਰਨ ਸੀਮਾ ਦੇ ਉੱਤੇ ਰਹਿਣ ਵਾਲਾ ਆ। ਇਹ ਖਤਰਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਈਬਰ ਵਰਕਰਸ ਦੀ ਭਾਲ ਚੱਲ ਰਹੀ ਆ। 60 ਦਿਨਾਂ ਦੀ ਹਾਇਰਿੰਗ ਸਪ੍ਰਿੰਟ ਜਿਹੜੀ ਆ ਉਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਦੁਆਰਾ ਕੀਤੀ ਗਈ, ਜਿਸ ਵਿੱਚ 500 ਜੌਬ ਆਫਰਸ ਸੀਗੀਆਂ। ਵੀ 500 ਪੋਜੀਸ਼ਨਾਂ ਇਹਨਾਂ ਨੇ ਭਰਨੀਆਂ ਸੀ, ਜਿਨ੍ਹਾਂ ਵਿੱਚੋਂ 300 ਹੀ ਅਜੇ ਭਰਨ ਦੇ ਵਿੱਚ ਕਾਮਯਾਬ ਰਹੇ ਨੇ। ਸੋ ਜੇ ਕੋਈ ਇਸ ਖੇਤਰ ਦੇ ਨਾਲ ਸੰਬੰਧਿਤ ਹੈਗਾ ਆ, ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਲਈ ਕੰਮ ਕਰਨਾ ਚਾਹੁੰਦਾ ਹੈ ਤੇ ਸਾਈਬਰ ਜਿਹੜੀਆਂ ਰੋਲਸ ਆ ਉਹਨਾਂ ਦੇ ਵਿੱਚ ਜਾਣਾ ਚਾਹੁੰਦਾ ਆ, ਤਾਂ ਇਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਵੈਬਸਾਈਟ ਜਾਂ USA ਜੌਬਸ ਇਹੋ ਜਿਹੀਆਂ ਥਾਵਾਂ ਦੇ ਉੱਤੇ ਜਾ ਕੇ ਇਸ ਨੂੰ ਦੇਖ ਸਕਦੇ ਆ। ਸੋ ਇਹ ਹੁਣ ਕਾਫੀ ਵੱਡੇ ਪੱਧਰ ਦੇ ਉੱਤੇ ਜ਼ੋਰ ਜਿਹੜਾ ਹੈ ਹਰਜੋਤ ਸਿੰਘ ਜੀ ਦਿੱਤਾ ਜਾਵੇਗਾ। ਆਪਾਂ ਨੂੰ ਯਾਦ ਦੱਸਦੇ ਜਾਈਏ ਵੀ ਕਿਸ ਤਰੀਕੇ ਦੇ ਨਾਲ US ਦੇ ਸਮਾਲ ਬਿਜ਼ਨਸ ਤੋਂ ਲੈ ਕੇ ਵੱਡੇ ਬਿਜ਼ਨਸ ਦੇ ਉੱਤੇ ਸਾਈਬਰ ਅਟੈਕਸ ਹੁੰਦੇ ਰਹੇ ਆ। ਪਿਛਲੇ ਕੁਝ ਸਾਲਾਂ 'ਚ ਬਹੁਤ ਜ਼ਿਆਦਾ ਤੇਜ਼ ਜਿਹੜੇ ਹੋਏ ਆ, ਜਿਨ੍ਹਾਂ ਵਿੱਚ ਤੁਹਾਡੇ ਬਿਜ਼ਨਸ ਨੂੰ ਇੱਕ ਹਿਸਾਬ ਦੇ ਨਾਲ ਅਬਡਕਟ, ਅਗਵਾ ਜਿਹੜਾ ਉਹ ਕਰ ਲਿਆ ਜਾਂਦਾ। ਤੁਸੀਂ ਉਹਨਾਂ ਨੂੰ ਕੁਛ ਡਾਲਰ ਦਓਗੇ, ਬਿਟਕੋਇਨ ਦਓਗੇ ਤੇ ਫਿਰ ਜਾ ਕੇ ਤੁਹਾਡਾ ਕੰਮਕਾਜ ਮੁੜ ਦੁਬਾਰਾ ਜਿਹੜਾ ਉਹ ਚੱਲਣਾ ਸ਼ੁਰੂ ਹੁੰਦਾ ਆ। ਇੱਦਾਂ ਦੇ ਹਮਲੇ ਘੱਟ ਹੋਣ, ਮੇਨ ਜਿਹੜਾ ਇਨਫਰਾਸਟ੍ਰਕਚਰ, ਕਿਉਂਕਿ ਹੁਣ ਸਭ ਕੁਛ ਇੰਟਰਨੈਟ ਦੇ ਨਾਲ ਜੁੜਿਆ ਹੈ, ਸਾਈਬਰ ਹੈਗਾ ਆ, ਇਸ ਲਈ ਇਹਨਾਂ ਨੇ ਜ਼ੋਰਾਂ ਸ਼ੋਰਾਂ ਦੇ ਨਾਲ ਜਿਹੜੀਆਂ ਹਰਜੋਤ ਸਿੰਘ ਜੀ ਭਰਤੀਆਂ ਕਰਨੀਆਂ ਸ਼ੁਰੂ ਕੀਤੀਆਂ। 2021 ਦੇ ਵਿੱਚ ਕਲੋਨੀਅਲ ਪਾਈਪਲਾਈਨ ਦੇ ਉੱਤੇ ਰੈਂਸਮਵੇਅਰ ਅਟੈਕ ਹੋਇਆ ਸੀਗਾ। ਉਸ ਤੋਂ ਪਹਿਲਾਂ 2020 ਦੇ ਵਿੱਚ ਸੋਲਰ ਵਿੰਡਸ ਨੂੰ ਜਿਹੜਾ ਹੈਕ ਕਰ ਲਿਆ ਗਿਆ ਸੀਗਾ। ਸੋ ਇਦਾਂ ਦੀਆਂ ਘਟਨਾਵਾਂ ਨਾ ਵਾਪਰਨ, ਇਸ ਦੇ ਤਹਿਤ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜੁਆਇੰਟ ਸਾਈਬਰ ਡਿਫੈਂਸ ਕੋਲੈਬੋਰੇਸ਼ਨ ਦੇ ਤਹਿਤ ਇਹ ਜਿਹੜੀਆਂ ਜੌਬਸ ਆ ਉਹ ਜਿਹੜੀਆਂ ਪੇਸ਼ ਕਰ ਰਿਹਾ ਆ। ਅਗਲੀ ਖਬਰ 80 ਦੇ ਕਰੀਬ ਫਾਇਰ ਫਾਈਟਰਸ ਇੱਕ ਬਹੁਤ ਵੱਡੀ ਅੱਗ ਕੈਲੀਫੋਰਨੀਆ ਦੇ ਵੇਅਰ ਹਾਊਸ, ਸਦਰਨ ਕੈਲੀਫੋਰਨੀਆ ਦੇ ਵਿੱਚ ਹੈਗਾ ਆ,
ਉਹਨੂੰ ਫਾਈਟ ਕਰ ਰਹੇ ਹੈਗੇ ਆ। ਕੱਲ ਰਾਤੀ 9 ਵਜੇ ਦੇ ਕਰੀਬ ਵੁੱਡਲੈਂਡ ਹਿਲਸ ਨੇਬਰਹੁੱਡ ਲਾਸ ਐਂਜਲਸ ਦੇ ਵਿੱਚ ਇਸ ਵੇਅਰ ਹਾਊਸ ਦੇ ਵਿੱਚ ਅੱਗ ਲੱਗ ਗਈ ਸੀ, ਜਿਹੜੀ ਕਿ ਫੈਲਦੀ ਫੈਲਦੀ ਬਹੁਤ ਵੱਡੀ ਹੋ ਗਈ, ਜਿਸ ਨੂੰ ਬੁਝਾਉਣ ਦੇ ਲਈ 80 ਦੇ ਕਰੀਬ ਫਾਇਰ ਫਾਈਟਰ ਅਸਾਈਨ ਕੀਤੇ ਗਏ। ਜਦੋਂ ਤੱਕ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਹਾਂ, ਨੈਸ਼ਨਲ ਵੈਦਰ ਸਰਵਿਸ ਲਾਸ ਐਂਜਲਸ ਨੇ ਟਵਿੱਟਰ ਅਕਾਊਂਟ ਤੇ ਦੱਸਿਆ ਆ, ਕਹਿੰਦੇ ਵੀ ਏਡੀ ਵੱਡੀ ਅੱਗ ਆ, ਇਸ ਨੂੰ ਸਪੇਸ ਤੋਂ ਵੀ ਡਿਟੈਕਟ ਕੀਤਾ ਜਾ ਸਕਦਾ ਹੈਗਾ। ਉਹਨਾਂ ਨੇ ਜੀਓ ਸਟੇਸ਼ਨਰੀ ਆਪਰੇਸ਼ਨਲ ਐਨਵਾਇਰਨਮੈਂਟਲ ਸੈਟੇਲਾਈਟ ਦੇ ਰਾਹੀਂ ਪਿਕਚਰਸ ਆ ਉਹ ਵੀ ਰਿਲੀਜ਼ ਕੀਤੀਆਂ ਹੈਗੀਆਂ। ਹੁਣ ਜੇ ਕੰਡੀਸ਼ਨ ਦੱਸਦੀ ਜਾਈਏ ਅੱਗ ਦੀ, ਟੈਂਪਰੇਚਰ 66 ਡਿਗਰੀ ਦੇ ਕਰੀਬ ਆ ਉਸ ਏਰੀਏ ਦੇ ਵਿੱਚ ਲਾਸ ਐਂਜਲਸ ਦੇ, ਤੇ ਹਿਊਮਿਡਿਟੀ ਜਿਹੜੀ ਆ ਉਹ 59% ਹੈਗੀ ਆ, ਤੇ ਹਵਾਵਾਂ ਜੋ ਆ ਉਹ ਬਹੁਤ ਤੇਜ਼ੀ ਦੇ ਨਾਲ ਚੱਲ ਰਹੀਆਂ ਹੈਗੀਆਂ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਖਬਰ ਜਿਹੜੀ ਇਹ ਆ ਰਹੀ ਆ ਵੀ ਯੂਕਰੇਨ ਦੇ ਉੱਤੇ ਹਮਲੇ ਕਰਨ ਨੂੰ ਲੈ ਕੇ ਜਿਹੜਾ G7 ਆ ਉਹ ਰੂਸ ਦੇ ਤੇਲ ਦੇ ਉੱਤੇ ਪ੍ਰਾਈਸ ਕੈਪ ਲਾਉਣ ਬਾਰੇ ਸੋਚ ਰਿਹਾ ਆ। ਯੂਐਸ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਇਹ ਆਈਡੀਆ G7 ਦੇ ਜਿਹੜੇ ਮੀਟਿੰਗ ਹੋਈ ਆ ਰੀਸੈਂਟਲੀ ਉਸ ਦੇ ਵਿੱਚ ਪੇਸ਼ ਕੀਤਾ ਸੀ, ਪਰ ਕਈ ਜਿਹੜੇ એનર્ਜੀ ਖੇਤਰ ਦੇ ਮਾਹਰ ਆ ਉਹ ਇਸ ਦੇ ਉੱਤੇ ਸਵਾਲ ਚੱਕਦੇ ਆ, ਕਹਿੰਦੇ ਵੀ G7 ਜਿਹੜਾ ਪ੍ਰਾਈਸ ਸੀਲਿੰਗ ਆ ਉਹ ਕਿੱਦਾਂ ਰਸ਼ੀਅਨ ਆਇਲ ਦੇ ਉੱਤੇ ਇੰਪੋਜ਼ ਕਰ ਸਕੇਗਾ। ਨਾਲ ਹੀ ਉਹਨਾਂ ਨੇ ਚੇਤਾਵਨੀ ਇਹ ਵੀ ਦਿੱਤੀ ਵੀ ਇਦਾਂ ਦੇ ਪਲਾਨ ਬੈਕਫਾਇਰ ਕਰ ਸਕਦੇ ਆ, ਵੀ ਉਸ ਦਾ ਮਾੜਾ ਅਸਰ ਵੀ ਹੋ ਸਕਦਾ ਆ, ਵੀ ਜਿਹੜੇ ਕੀ ਕੰਜ਼ਿਊਮਰਸ ਆ ਯਾਨੀ ਕਿ ਉਹ ਮੁਲਕ ਜੇ ਇਸ ਦੇ ਵਿੱਚ ਹਿੱਸਾ ਨਾ ਲੈਣ ਜਿਹੜਾ ਸਭ ਤੋਂ ਵੱਧ ਰਸ਼ੀਅਨ ਆਇਲ ਖਰੀਦਦੇ ਨੇ। ਤੇ ਰਸ਼ੀਅਨ ਜਿਹੜੇ ਡਿਪਟੀ ਪ੍ਰਾਈਮ ਮਿਨਿਸਟਰ ਅਲੈਗਜ਼ੈਂਡਰ ਨੋਵਕ ਉਹਨਾਂ ਨੇ ਜਿਹੜਾ ਆਖਿਆ ਵੀ ਇਦਾਂ ਕਰਨ ਦੇ ਨਾਲ ਹੋਰ ਤਾਂ ਪਤਾ ਨਹੀਂ ਕੁਝ ਹੋਵੇ ਨਾ ਹੋਵੇ, ਤੇਲ ਦੀਆਂ ਕੀਮਤਾਂ ਜਿਹੜੀਆਂ ਆ ਉਹ ਹੋਰ ਜ਼ਿਆਦਾ ਵੱਧ ਸਕਦੀਆਂ ਆ। ਯੂਐਸ ਦੇ ਵਿੱਚ ਇਹ ਆਈਡੀਆ ਰਸ਼ੀਅਨ ਆਇਲ ਦੇ ਉੱਤੇ ਪ੍ਰਾਈਸ ਕੈਪ ਲਾਉਣ ਦਾ ਇਹ ਉਦੋਂ ਆਇਆ ਸੀ ਜਦੋਂ ਯੂਐਸ ਦੇ ਟ੍ਰੈਜਰੀ ਸੈਕਟਰੀ ਯੈਨਟ ਯੈਲਨ ਆ ਉਹਨਾਂ ਨੇ ਆਪਣੇ ਯੂਰਪੀਅਨ ਦੋਸਤਾਂ ਨੂੰ, ਕਾਊਂਟਰ ਪਾਰਟਸ ਆ ਉਸ ਲੈਵਲ ਦੇ ਜਿਹੜੇ ਲੀਡਰਸ ਆ ਉਹਨਾਂ ਨੂੰ ਇਹ ਦੱਸਿਆ ਸੀਗਾ ਵੀ ਜਾਂ ਟੈਰਿਫ ਲਾਈਏ ਤੇ ਜਾਂ ਰਸ਼ੀਅਨ ਆਇਲ ਦੇ ਉੱਤੇ ਕੈਪ ਲਾਇਆ ਜਾਵੇ। ਜੀ, ਅਗਲੀ ਖਬਰ ਸੈਨ ਹੋਜ਼ੇ ਕੈਲੀਫੋਰਨੀਆ ਤੋਂ ਆ ਰਹੀ ਆ। ਸੈਨ ਹੋਜ਼ੇ ਕੈਲੀਫੋਰਨੀਆ ਦੇ ਵਿੱਚ ਪਿਛਲੇ ਵੀਕਐਂਡ ਦੇ ਦੌਰਾਨ ਸੈਨ ਹੋਜ਼ੇ ਦੀ ਪੁਲਿਸ ਨੇ 500 ਤੋਂ ਵੱਧ ਸਾਈਟੇਸ਼ਨਸ ਦਿੱਤੀਆਂ ਹੈਗੀਆਂ ਉਹਨਾਂ ਲੋਕਾਂ ਨੂੰ ਜੋ ਸਾਈਡ ਸ਼ੋਅ ਕਰ ਰਹੇ ਸੀ। 200 ਤੋਂ ਵੱਧ ਕਾਰਾਂ ਡਾਊਨਟਾਊਨ ਸੈਨ ਹੋਜ਼ੇ ਦੇ ਲਾਗੇ ਆਲਮਾ ਸਟਰੀਟ ਦੇ ਉੱਤੇ ਸਾਈਡ ਸ਼ੋਅ ਕਰ ਰਹੇ ਸੀ, ਜਦੋਂ ਪੁਲਿਸ ਵਾਲਿਆਂ ਨੇ ਉਹਨਾਂ ਨੂੰ 500 ਤੋਂ ਵੱਧ ਟਿਕਟਾਂ ਦਿੱਤੀਆਂ ਹੈਗੀਆਂ। ਪੁਲਿਸ ਨੇ ਇਹ ਸਾਰੀ ਮੈਪ ਵੀਡੀਓ ਜਿੱਥੇ ਜਿੱਥੇ ਸਾਈਡ ਸ਼ੋਅ ਹੋ ਰਿਹਾ ਸੀ ਉਹਦੀ ਸਨੈਪਚੈਟ ਦੇ ਉੱਤੇ ਸ਼ੇਅਰ ਵੀ ਕੀਤੀ ਹੈਗੀ ਆ। ਜਿੱਥੇ ਇਹ ਸਾਈਡ ਸ਼ੋਅ ਕਰ ਰਹੇ ਸੀ ਉਹ 10th ਸਟਰੀਟ ਤੇ ਈਸਟ ਆਲਮਾ ਐਵਨਿਊ ਹੈਗਾ। ਸ਼ਨੀਚਰਵਾਰ ਦੀ ਰਾਤ ਨੂੰ ਇਹ ਸਾਰਾ ਕੁਝ ਵਾਪਰਿਆ ਹੈਗਾ। ਟਾਇਰ ਮਾਰਕ ਪੂਰੀ ਤਰ੍ਹਾਂ ਉਸ ਪਾਰਮੈਂਟ ਦੇ ਉੱਤੇ ਪਏ ਹੈਗੇ ਆ, 4th ਤੇ ਰੀਡ ਸਟਰੀਟ ਦੇ ਉੱਤੇ। ਨੇਬਰ ਜਿਹੜੇ ਆ ਉਹ ਬਹੁਤ ਅਪਸੈਟ ਹੈਗੇ ਵੀ ਦੇਖੋ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਆ ਕੇ ਇਦਾਂ ਦੇ ਕੰਮ ਕਰਦੇ ਹੈਗੇ ਆ, ਕਾਰਾਂ ਦੀਆਂ ਚੀਕਾਂ ਕਢਾਉਂਦੇ ਆ, ਪਲੱਸ ਸਾਈਡ ਸ਼ੋਅ ਕਰਦੇ, ਜਿਹਦੇ ਨਾਲ ਹੋਰ ਕਿਸੇ ਦਾ ਜਾਨੀ ਨੁਕਸਾਨ ਹੋ ਸਕਦਾ ਹੈਗਾ। ਜੀ ਜੀ। ਅੱਜ I-5 ਦੇ ਉੱਤੇ ਜਿਹੜੀ ਕੈਲੀਫੋਰਨੀਆ ਦੀ ਕੈਪੀਟਲ ਸੈਕਰਾਮੈਂਟੋ ਆ ਉਸ ਦੇ ਵਿੱਚ ਜਿਹੜੇ ਪ੍ਰੋ ਚੋਇਸ ਐਡਵੋਕੇਸੀ ਵਾਲੇ ਆ ਉਹਨਾਂ ਦੇ ਪ੍ਰੋਟੈਸਟਰਸ ਆ ਉਹਨਾਂ ਨੇ ਚੱਕਾ ਜਾਮ ਕਰ ਦਿੱਤਾ। ਸੋ I-5 ਦੇ ਉੱਤੇ ਟ੍ਰੈਫਿਕ ਜਿਹੜਾ ਡਾਊਨਟਾਊਨ ਦੇ ਨਜ਼ਦੀਕ ਇਹ ਬਲੌਕ ਰਿਹਾ। ਸੁਪਰੀਮ ਕੋਰਟ ਦੇ ਦੁਆਰਾ ਰੋ ਵਰਸਸ ਵੇਡ ਦੇ ਡਿਸੀਜਨ ਨੂੰ ਓਵਰਟਰਨ ਦੇ ਜਿਹੜੇ ਆ ਵਿਰੋਧ ਦੇ ਵਿੱਚ ਇਸ ਨੂੰ ਪ੍ਰੋਟੈਸਟ ਕਰਨ ਦੇ ਲਈ ਇਹ ਗਰੁੱਪ ਉੱਥੇ ਪਹੁੰਚਿਆ ਸੀਗਾ। ਜੇ ਸਟਰੀਟ ਜਿਹੜੀ ਹੈਗੀ ਆ ਡਾਊਨਟਾਊਨ ਦੇ ਵਿੱਚ ਉੱਥੇ ਇਹਨਾਂ ਨੇ ਆਪਣਾ ਇਹ ਪ੍ਰੋਟੈਸਟ ਕੀਤਾ ਹੈ, ਜਿਸ ਕਰਕੇ ਕਾਫੀ ਜ਼ਿਆਦਾ ਅਸਰ ਜਿਹੜਾ ਟ੍ਰੈਫਿਕ ਦੇ ਉੱਤੇ ਰਿਹਾ। ਹਾਲ ਦੀ ਘੜੀ ਇਸ ਨੂੰ ਖਾਲੀ ਕਰਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਚੱਲ ਰਹੀਆਂ ਨੇ। ਜੀ, ਅਗਲੀ ਖਬਰ ਫ੍ਰਿਜ਼ਨੋ ਕਲੋਵਿਸ ਏਰੀਆ ਤੋਂ ਆ ਰਹੀ ਆ। ਅੱਜ ਰਾਤ ਨੂੰ ਤੇ ਕੱਲ ਰਾਤੀ ਵੀ ਫ੍ਰਿਜ਼ਨੋ ਤੇ ਕਲੋਵਿਸ ਪੁਲਿਸ ਉਹ DUI ਚੈੱਕ ਪੁਆਇੰਟ ਸੈੱਟ ਕਰ ਰਹੀ ਆ। ਕੱਲ ਵੀ ਉਹਨਾਂ ਨੇ ਕੀਤੇ ਸੀ ਤੇ ਅੱਜ ਵੀ ਹੋਣਗੇ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਬੜੇ ਧਿਆਨ ਦੇ ਨਾਲ ਡਰਿੰਕ ਨਾ ਕਰੋ, ਜੇ ਕੀਤੀ ਹੈਗੀ ਤਾਂ ਫਿਰ ਡਰਾਈਵ ਨਾ ਕਰੋ।
ਜੇ ਤੁਹਾਨੂੰ DUI ਦੀ ਟਿਕਟ ਮਿਲ ਜਾਂਦੀ ਆ ਤੇ ਉਹ ਅੱਜ ਦੀ ਰੇਟ ਦੇ ਵਿੱਚ $13,500 ਦੇ ਕਰੀਬ ਤੁਹਾਡਾ ਖਰਚਾ ਪੈਂਦਾ ਆ, ਫਾਈਨ, ਪੈਨਲਟੀਜ਼, ਲਾਇਸੈਂਸ ਸਸਪੈਂਡ ਹੁੰਦਾ, ਫਿਰ ਹਾਈਵੇਜ਼ ਦੇ ਉੱਤੇ ਜਾ ਕੇ ਸਫਾਈ ਕਰਨੀ ਪੈਂਦੀ ਆ। ਸੋ ਇਸ ਤੋਂ ਬਚੋ। ਪਹਿਲੀ ਗੱਲ ਤਾਂ ਪੀਓ ਨਾ, ਜੇ ਕੋਈ ਪੀ ਰਿਹਾ ਤਾਂ ਆਪਣੇ ਨਾਲ ਡਰਾਈਵਰ ਰੱਖੋ ਤਾਂ ਕਿ ਤੁਹਾਨੂੰ ਇਹ ਟਿਕਟ ਨਾ ਮਿਲੇ। ਯਾ ਡਰਿੰਕ ਐਂਡ ਡਰਾਈਵਿੰਗ ਵਾਲਾ ਕੰਮ ਤਾਂ ਸ਼ੁਰੂ ਤੋਂ ਹੀ ਜਿਹੜਾ ਇਹ ਮਾੜਾ ਸੀ, ਤੇ ਇਸ ਤੋਂ ਤਾਂ ਅੰਗਰੇਜ਼ ਹੀ ਜਿਹੜਾ ਉਹ ਕਰਨਾ ਚਾਹੀਦਾ ਆ। ਬਾਕੀ ਜਿੰਨੇ ਵੀ ਸਰੋਤੇ ਦਰਸ਼ਕ ਸੁਣ ਰਹੇ ਆ, ਦੇਖ ਰਹੇ ਆ, ਹੁਣ ਜਿਹੜੇ ਕੁਝ ਸਮੇਂ ਬਾਅਦ ਤੁਹਾਡੇ ਸ਼ਹਿਰਾਂ ਦੇ ਵਿੱਚ ਬਹੁਤ ਸਾਰੇ ਥਾਵਾਂ ਦੇ ਉੱਤੇ ਫਾਇਰ ਵਰਕਸ ਆ ਉਸ ਦਾ ਹੋਣਾ ਆ। ਸੋ ਆਰਾਮ ਦੇ ਨਾਲ ਘਰਾਂ ਦੇ ਵਿੱਚ ਪਿੱਛੇ ਬੈਠ ਕੇ ਜਾਂ ਜੇ ਕੋਈ ਪਾਰਕ ਦੇ ਵਿੱਚ ਆ ਉੱਥੇ ਜਾ ਕੇ ਤੁਸੀਂ ਇਹਨਾਂ ਫਾਇਰ ਵਰਕਸ ਦਾ ਜਿਹੜਾ ਉਹ ਆਨੰਦ ਮਾਣੋ। ਜਿੱਦਾਂ ਹਰਜੋਤ ਸਿੰਘ ਜੀ ਨੇ ਪਹਿਲਾਂ ਵੀ ਕਿਹਾ, ਡਰਿੰਕ ਐਂਡ ਡਰਾਈਵ ਵਾਲਾ ਕੰਮ ਨਹੀਂ ਕਰਨਾ, ਇੰਜੋਏ ਕਰਨਾ ਇੰਜੋਏ ਕਰੋ, ਪਰ ਉਸ ਬਾਬਤ ਜਿਹੜਾ ਤੁਸੀਂ ਕੋਈ ਵੀ ਪੁੱਠਾ ਸਿੱਧਾ ਕੰਮ ਜਿਹੜਾ ਉਹ ਨਾ ਹੋਵੇ, ਨਾ ਆਪਣੀ ਜਾਨ ਜੋਖਮ 'ਚ ਪਾਓ ਤੇ ਨਾ ਕਿਸੇ ਹੋਰ ਦੀ ਜਾਨ ਜਿਹੜੀ ਆ ਉਹ ਜੋਖਮ 'ਚ ਪਵੇ। ਰਿਸਪੋਂਸੀਬਲੀ ਜਿਸ ਨੂੰ ਆਖਿਆ ਜਾਂਦਾ ਹੈ ਵੀ ਉਸ ਹਿਸਾਬ ਦੇ ਨਾਲ ਇੰਜੋਏ ਕਰੋ। ਪਰਿਵਾਰ, ਦੋਸਤ ਮਿੱਤਰ ਬੈਠੋ, ਇਕੱਠੇ ਹੋ ਕੇ ਗੱਲਾਂ ਬਾਤਾਂ ਮਾਰੋ, ਜੋ ਕੁਛ ਵੀ ਜਿਹੜਾ ਉਹ ਤੁਸੀਂ ਕਰਦੇ ਹੋ ਇੰਜੋਏ ਜਿਹੜਾ ਉਹ ਜ਼ਰੂਰ ਕਰੋ, ਪਰ ਲਿਹਾਜ਼ ਦੇ ਨਾਲ, ਰਿਸਪੋਂਸੀਬਿਲਿਟੀ ਦੇ ਨਾਲ। ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਫੇਰ ਸਮੂਹ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ, ਸਾਡੇ ਦੋਨਾਂ ਵੱਲੋਂ ਵੀ ਤੁਹਾਨੂੰ ਇੱਕ ਵਾਰੀ ਫੇਰ ਹੈਪੀ 4th of July ਤੇ ਆਜ਼ਾਦੀ ਦੇ ਦਿਨ ਦੀਆਂ, ਅਮਰੀਕਾ ਦੇ ਆਜ਼ਾਦੀ ਦੇ ਦਿਨ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਹੋਣ ਜੀ। ਤੇ ਸੋ ਹੁਣ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਬਿਲਕੁਲ ਜੀ, ਸਟਾਕ ਮਾਰਕੀਟ ਅੱਜ ਬੰਦ ਸੀਗੀ, ਸੋ ਇਸ ਲਈ ਉਹਦੇ ਬਾਬਤ ਕੋਈ ਵੀ ਅਪਡੇਟ ਨਹੀਂ ਆ। ਕੱਲ ਨੂੰ ਉਹਦੀਆਂ ਅਪਡੇਟਸ ਦੇ ਨਾਲ ਵੀ ਤੁਹਾਡੇ ਨਾਲ ਫੇਰ ਆਪਾਂ ਜੁੜਾਂਗੇ। ਉਦੋਂ ਤੱਕ ਲਈ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।